ਅੱਛਾ ਕਰੀਏ ਸ਼ੁਰੂ ਕੀ ਗੱਲਾਂ ਬਾਤਾਂ ਕਰ ਲਈ ਹਾਂ ਚਲ ਚਲ ਇੱਕ ਰੋਟੀ ਆ ਹੁਣ 7 ਵਜੇ, ਮਾਸ਼ਾਅੱਲਾ ਇੱਕ 9 ਵਜੇ ਆ। ਦੋਵੇਂ ਖਾਵਾਂਗੇ ਹਾਂ ਨਿਉਂਦਰਾ ਪਾਣਾ ਨਾ ਨਹੀਂ ਉਹ ਨਿਊਜ਼ਰਾ ਨਹੀਂ ਪਾਉਣਾ। अच्छा कली रोटी है हाँ। ये जरूर खावांगे ये जरूर खावांगे यार आपका दिल कर रहा है जाने को, हमारा तो नहीं, आपको भेजने को कर रहा है। मुझे मजबूरी थोड़ी ऐसी बन गई कि जाने का तो मेरा तो भी नहीं था, 4-5 दिन बाद ही जाना था, पर कोई नहीं जल्दी आते हैं वापस। चलो एक होते हैं ना दिमाग की संतुष्टि होना जरूरी है, चाहे उससे कुछ ना हो रहा हो। जैसे डॉक्टर के यहाँ जाते हो, डॉक्टर दवाई दिए बिना भेज देगा ना तो कहेंगे पागल है डॉक्टर, चाहे वो बंदा ठीक ही हो। एक बार उसको चाहे मीठी गोली दे दो, उसकी दिमाग की संतुष्टि हो जाएगी। कला दे दे भाई डाकदारा वे डाकदारा टीका चला ठीक है चला। ਕੀ ਹਾਲ ਚਾਲ ਹੈ? ਠੀਕ ਠਾਕ ਸੇ ਠੀਕ ਹੈ। अस्सलाम वालेकुम बढ़िया सब। पासपोर्ट चेक करवा लो चेक। जा रहे हो और रुक जाओ यार, ए भाई साहब रोको इसको। शिवाद भाई ਮੌਕੇ ਉੱਤੇ ਚੱਲੀ ਮੱਲਾ ਡਾਂਗ ਹੀ ਬਥੇਰੀ ਕਿਹੜਾ ਚੱਲੇ ਚੱਜਣਾ ਸੂਰਮੇ ਨੇ ਚੱਕ ਦੇ ਨਾਲ ਮਿੱਤਰੋ ਵੀ ਸਾਰੇ ਡੰਗ ਹਾਰ ਕੇ ਹੋ ਖੜਦੇ ਆ ਯਾਰਾਂ ਨਾਲ ਮੁੜਦੇ ਆ ਯਾਰੀਆਂ ਦੇ ਮੁੱਲ ਤਾਰ ਕੇ ਪਿੱਠ ਤੇ ਤਾਂ ਬਹੁਤ ਬੋਲਦੇ, ਮੂੰਹ ਤੇ ਕਹਿਣੋ ਖੰਦੇ ਨੇ, ਮੈਂ ਰੋਟੀ ਪਾਇਆ ਜਿਨ੍ਹਾਂ ਨੂੰ ਅੱਜ ਬਰਸ ਤਾਂ ਵੈਸੇ ਮਿਲਦੇ ਨੇ। ਸਾਨੂੰ ਮਾੜਾ ਚੰਗਾ ਬੋਲ ਕੇ ਬੀਚ ਕਲਾ ਲੈ ਕਈਆਂ ਨੇ, ਜੱਦੀਆਂ ਵੱਡੀਆਂ ਲੱਖ ਟੋਟੀਆਂ ਗੀਤ ਤਰਾ ਲੈ ਕਈਆਂ ਨੇ। ਲੀਲੀਆਂ ਪੀਲੀਆਂ ਜੰਦੂ ਕਹਿੰਦੀ ਪੈਰ ਪੈਰ ਤੇ ਵਿਕਦੇ ਨੇ, ਨਿਤਨਵਾ ਕੋਈ ਖਤਮ ਨਾ ਕਰਦੇ, ਇੱਕ ਤਾਂ ਕਿਤੋਂ ਲਿਖਦੇ ਨੇ। ਸਾਡੇ ਵਾਰੀ ਛੁੱਟੋ ਕਰਦੇ ਸਾਡੇ ਕੋਲ ਸਿੱਖਦੇ ਨੇ, ਅੱਜ ਵੀ ਜੇ ਕੋਈ ਪਿਓ ਬਚਦੇ ਤੇ ਨਾ ਸਿੱਧੂ ਤਾਂ ਲਿਖਦੇ ਨੇ। ਰੋਟੀ ਵੀ ਖਾ ਖੂ ਲਈ ਆ, ਚੁੱਕਣ ਦੀ ਵਾਰੀ ਆਈ ਹੈ ਤੇ ਆ ਗਏ ਟਾਈਮ ਨਾਲ। ਨਿਉਂਦਰਾ ਨਹੀਂ ਦੇਣਾ ना रोटी खानी ना निउँदरा ਨਾ ਇਦਾਂ ਨਹੀਂ ਇੱਥੇ 10 ਵਜੇ ਸਾਰੇ ਹਾਲ ਬੰਦ, ਸਰਕਾਰੀ ਆਰਡਰ। ਅੱਛਾ 9:45 ਤੇ ਲਾਈਟਾਂ ਬੰਦ ਹੋ ਜਾਣੀਆਂ। ਆਹ ਵੇਖ ਲਓ ਲਾਈਟਾਂ ਹੋ ਗਈਆਂ ਬੰਦ ਤੇ ਮਿੰਟ ਹੋ ਗਏ 45 ਪੂਰੇ। ਆਹ ਵੇਖ ਲਓ ਸਾਰਾ ਸਾਊਂਡ ਪ੍ਰੂਫ ਕਰਕੇ ਗਏ ਤੇ ਪਰ ਸਾਰਾ ਗੰਦ ਗੁੰਦ ਪਾ ਗਏ। ਹੁਣ ਸਮੀ ਤੇ ਮਾਰ ਲੱਗੇ ਸਫਾਈ ਕਰਨ ਤੇ ਅਸੀਂ ਫਿਰ ਇੱਥੇ ਹੀ ਥੱਲੇ ਹੀ ਮੈਂ ਮਲੰਗਾ ਤਰ੍ਹਾਂ ਸੋਵਾਂਗੇ ਅੱਜ। ਉਹਨੇ ਬੰਦ ਕਰਤਾ ਜੀ। ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ ਜਿਹੜੇ ਜੁੜੇ ਸਾਡੇ ਨਾਲ ਸਾਡੇ ਚੈਨਲ ਤੇ। ਅੱਜ ਦਾ ਇੱਕ ਹੋਰ ਦਿਨ, ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ ਹਾਂ। ਮੈਂ ਰਾਤੀ ਫਿਰ ਰਹਿ ਪਿਆ ਲੈਲਪੁਰ ਹੀ ਤੇ ਘਰ ਹੀ ਸੁੱਤੇ। ਸਵੇਰੇ ਹੁਣ ਸਵਖਤੇ ਨਿਕਲੇ ਆ, ਅਸੀਂ ਜਾਣਦੇ ਲਾਹੌਰ ਨੂੰ ਕਿਉਂਕਿ ਕੱਲ੍ਹ ਉਹਨਾਂ ਨੇ ਤੁਹਾਨੂੰ ਪਤਾ ਟ੍ਰੇਨ ਤੇ ਚੜਾਤਾ ਉੱਧਰੋਂ ਤੇ ਅਸੀਂ ਲੈਲਪੁਰ ਆ ਗਏ। ਹੁਣ ਲੈਲਪੁਰ ਮੈਂ ਸਮੀ ਨਾਲ ਮੁੰਡਾ ਇੱਕ ਹੋਰ, ਅਸੀਂ ਜਾ ਰਹੇ ਲਾਹੌਰ ਤੇ ਉਹਨਾਂ ਨੂੰ ਜੁਆਇਨ ਕਰਾਂਗੇ। ਇੱਕ ਨੇ ਚਲੇ ਜਾਣਾ ਵਾਪਸ ਨਵਨ ਨੇ, ਕਿਉਂਕਿ ਉਹਦੀ ਕੋਈ ਐਮਰਜੈਂਸੀ ਹੋ ਗਈ, ਨਾਨੀ ਦੀ ਡੈਥ ਹੋ ਗਈ, ਇਸ ਵਜ੍ਹਾ ਨਾਲ ਉਹ ਵਾਪਸ ਜਾ ਰਿਹਾ। ਤੇ ਬਾਕੀ ਹੋਰ ਵੀ ਕਾਫੀ ਸਾਰੇ ਦੋਸਤ ਆ ਰਹੇ ਨੇ, ਕੁਛ ਕਾਨਫਰੰਸ ਦੀਆਂ ਤਿਆਰੀਆਂ। ਜੇ ਆਪਣਾ ਨਵਦੀਪ ਬਰਾੜ ਮੁੰਡਾ ਉਹ ਵੀ ਇੱਥੇ ਹਾਲੀ ਕਾਫੀ ਦਿਨ, ਗੁਰਪੁਰਬ ਤੋਂ ਬਾਅਦ ਤੱਕ ਉਹ ਜਾਏਗਾ। ਵੈਸੇ ਤਾਂ ਇਹਦਾ ਵੀ ਪਲਾਨ ਗੁਰਪੁਰਬ ਤੋਂ ਬਾਅਦ ਜਾਣ ਦਾ ਸੀ, ਲੇਕਿਨ ਐਮਰਜੈਂਸੀ ਦੀ ਵਜ੍ਹਾ ਨਾਲ ਜਲਦੀ ਚਲਾ ਗਿਆ। ਅਸੀਂ ਰੁਕੇ ਹਾਂ ਰਸਤੇ ਵਿੱਚ, ਕਾਫੀ ਵੀ ਮੈਂ ਕਿਹਾ ਵੀਡੀਓ ਆਪਾਂ ਸ਼ੁਰੂ ਕਰ ਲਈਏ। ਸਮੀ ਲੈਣ ਗਿਆ ਕਾਫੀ ਤੇ ਬੰਦਾ ਸਾਡਾ ਗੱਡੀ ਸਾਫ਼ ਕਰਨ ਰਿਹਾ। ਇਹ ਜਿਹੜਾ ਮੋਟਰਵੇ ਤੇ ਤੁਸੀਂ ਆਓਗੇ ਨਾ, ਇਸ ਤਰ੍ਹਾਂ ਖੁੱਲੇ ਖੁੱਲੇ ਬਣੇ ਆ, ਉਸ ਸਾਈਡ ਤੇ ਵੀ ਇੱਧਰ ਵੀ ਸਾਰੇ ਐਂ ਤੁਹਾਨੂੰ ਲੱਗੂਗਾ ਵੀ ਜਿਵੇਂ ਯੂਰਪ ਫਿਰਦੇ ਆ। ਜਿਹੜੇ ਬਾਹਰ ਸਾਡੇ ਬੰਦੇ ਨੇ ਉਹਨਾਂ ਦੇ ਵੇਖਣ ਵਾਸਤੇ ਤੇ ਆਹ ਬੰਦੇ ਗੱਡੀ ਵੇਖ ਕੇ ਆ ਗਏ ਤੇ ਚੋਰੀ ਸਾਹਿਬ ਕੀ ਹਾਲ ਹੈ? ਅਸਲਾਮ ਵਾਲੇਕੁਮ। ਕੀ ਹਾਲ? ਢੋਲਣਵਾਲ ਦਾ ਮਿਲਾ ਕੇ ਤੇ ਜ਼ਿਲ੍ਹਾ ਹੁਸ਼ਿਆਰਪੁਰ ਕੀ ਹਾਲ ਚਾਲ? ਕਿੱਥੇ ਦਾ ਜੀ? ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਢੋਲਣਵਾਲ ਦਾ। ਢੋਲਣਵਾਲ। ਸਾਡੇ ਵੱਡੇ ਸਾਰੇ ਉੱਥੇ ਸੀ ਨਾ ਜੀ। ਤੁਸੀਂ ਕਿੱਥੋਂ ਦੇ ਹੋ? ਅਸੀਂ ਸਾਡਾ ਅਬਾਈ ਜਿਹੜਾ ਹੈਗਾ ਸ਼ਹਿਰ ਤੇ ਚਿਸ਼ਤੀਆਂ ਹੀ ਆ, ਹਾਂ ਤੇ ਸਾਡੇ ਜਿਹੜੇ ਵੱਡੇ ਸਾਰੇ ਇੱਥੇ ਆਏ ਸੀ, ਆਪਣਾ ਫੈਸਲਾ ਲੈਲਪੁਰ ਆਏ ਸੀ ਢੋਲਣਵਾਲ ਜਿਹੜਾ। ਹਾਂਜੀ ਲਾਗੇ ਮੇਰੇ ਗਵਾਂਢ ਹੀ ਹੈਗੇ। ਤੇ ਉੱਥੋਂ ਫਿਰ ਉਹ ਜਨਾਬ ਸਾਡੇ ਕੁਝ ਬਜ਼ੁਰਗ ਜਿਹੜੇ ਆ ਫਿਰ ਉਹ ਚਲੇ ਗਏ। ਆਹ ਢੋਲਣਵਾਲ ਵੀਡੀਓ ਤੁਹਾਡੀ ਸਮਝੋ ਪਹੁੰਚ ਗਈ। ਰਿਆਸਤ ਢੋਲਣਵਾਲ ਪਿੰਡ 'ਚ ਜਨਾਬ ਮੇਰਾ ਜਿਹੜਾ ਦਾਦਾ ਸੀ ਨਵਾਬ ਵਾਲੀ ਸੀ। ਕੀ ਨਾਂ ਸੀ ਦਾਦਾ ਜੀ ਦਾ? ਦਾਦਾ ਜੀ ਨਵਾਬ ਵਾਲੀ ਸੀ। ਨਵਾਬ ਅਲੀ। ਹਾਂ ਚੋਈ ਨਵਾਬ ਵਾਲੀ। ਠੀਕ ਹੈ। ਜ਼ਿਲ੍ਹੇ ਕਿਹੜੇ ਚ ਪੈਂਦਾ? ਜ਼ਿਲ੍ਹਾ ਹੁਸ਼ਿਆਰਪੁਰ। ਹੁਸ਼ਿਆਰਪੁਰ। ਲਓ ਵੀ ਢੋਲਣ ਵਾਲਿਓ ਵੀਡੀਓ ਲੱਭ ਕੇ ਜੋ ਸਾਡੇ ਬਜ਼ੁਰਗ ਸਾਡੀ ਹਵੇਲੀਆਂ ਸ਼ਵੇਲੀਆਂ ਉੱਥੇ ਹੈਗੀਆਂ ਸੀ। ਆ ਤੁਹਾਡੀ ਵੀਡੀਓ ਮੈਂ ਵੇਖਣੇ, ਜਿੱਦਣ ਵੀਡੀਓ ਆਈ ਨਾ ਉਦੋਂ ਤੁਹਾਡੇ ਪਿੰਡ ਵਾਲੇ ਲੱਭ ਜਾਣਗੇ। ਲੋ ਇਨਸ਼ਾਅੱਲਾ ਜਿੱਦਣ YouTube ਤੇ ਆ ਗਈ ਅੱਜ ਤੋਂ 6 ਦਿਨਾਂ ਬਾਅਦ। ਲੱਭਾਂਗੇ ਨਾ ਬੜੇ ਬਾਪੇ। ਠੀਕ ਹੈ ਜੀ। ਬਜ਼ੁਰਗ
ਬਜ਼ੁਰਗਾਂ ਨੂੰ ਸ਼ੁਕਰੀਆ ਲੱਭਾਂਗੇ ਉੱਥੇ ਜਨਾਬ। ਸਟਵੀਰ ਸ਼ੁਕਰੀਆ ਹੋਰ ਠੀਕ ਹੋ ਚੱਲੀ ਸਾਹਿਬ? ਹਾਂਜੀ ਅੱਲਾ ਖੁਸ਼ ਰੱਖੇ। ਸ਼ੁਕਰੀਆ। ਇਹ ਮੈਂ ਨਿਕਲਿਆ ਬਾਹਰ ਤੇ ਵੇਖ ਕੇ ਆ ਗਏ ਤੇ ਉਹ ਫਿਰ ਹੁੰਦਾ ਨਾ ਸਾਰਿਆਂ ਨੂੰ ਜਿਹੜੇ ਜਾਣਦੇ ਆ ਜਿਨ੍ਹਾਂ ਨੂੰ ਥੋੜਾ ਜਿਹਾ ਇਸ਼ਤਿਆਕ ਹੁੰਦਾ ਸ਼ੌਕ ਹੁੰਦਾ ਉਹ ਪੁੱਛਣ ਦੱਸਣ ਲੱਗ ਪੈਂਦੇ। ਇਹਨਾਂ ਦੇ ਬਜ਼ੁਰਗ ਢੋਲਣਵਾਲ ਤੋਂ ਆਏ ਆ ਤੇ ਜ਼ਰੂਰ ਜੇ ਕੋਈ ਹੋਇਆ ਢੋਲਣਵਾਲ ਤਾਂ ਜ਼ਰੂਰ ਇੱਥੇ ਕਮੈਂਟ ਕਰ ਦਿਓ ਥੱਲੇ। ਤੇ ਹੁਣ ਅੱਗੇ ਆਪਾਂ ਵੱਧਦੇ ਹਾਂ ਕਾਫੀ ਪੀ ਕੇ ਫਿਰ ਚੱਲਦੇ। ਚਾਚਾ ਜੀ ਆ ਗਏ ਫੇਰ। ਨਹੀਂ ਮੈਂ ਕਾਫੀ ਮੁੰਡਾ ਲੈਣ ਗਿਆ ਮੇਰਾ ਤੁਹਾਡੇ ਲੱਗੇ ਹੀ 6 ਚੱਕ। ਅੱਛਾ ਹਾਂਜੀ ਸਮਾਰਟ ਸਟੇਟ ਦੇ ਨਾਲ ਰਾਮਜ਼ਾਲੀ। ਆਪਣਾ ਨੰਬਰ ਵਿੱਚ ਬੋਲ ਦਿਓ। ਮੇਰਾ ਨੰਬਰ 0300 ਨਹੀਂ 0092 ਲਾ ਕੇ 0092 300 ਪੂਰਾ 300 ਪੂਰਾ 966 ਹਾਂਜੀ 2221 966 ਬਾਈ ਕਿ ਜੇ ਢੋਲਣ ਵਾਲੇ ਜੀ ਰਾਬਤਾ ਕਰ ਲਿਓ WhatsApp ਤੇ। ਠੀਕ ਹੈ ਜੀ। ਤੁਹਾਨੂੰ ਫੋਨ ਆ ਜਾਊ ਜਿੱਦਣ ਵੀਡੀਓ ਪਾਈ। ਤੁਹਾਨੂੰ ਉੱਥੇ ਖੁਸ਼ ਹੋਵਾਂਗੇ ਜਨਾਬ ਹਾਂ। ਸਾਹਿਬ ਸਾਡੇ ਜਿਹੜੇ ਸਾਨੂੰ ਖੁਸ਼ੀ ਹੋਏਗੀ ਅੱਜ ਕੱਲ੍ਹ। ਹਾਂ ਚਲੋ ਸ਼ੁਕਰੀਆ। ਪੀਓ ਕਾਫੀ ਤੁਸੀਂ ਮੇਰੀ ਕਾਫੀ ਆ ਰਹੇ ਸ਼ੁਕਰੀਆ ਜੀ। ਸਮੀ ਲੈ ਕੇ ਆ ਗਿਆ ਸਮਾਨ ਉੱਥੋਂ ਇਹਨਾਂ ਦਾ ਆਫਿਸ ਤੋਂ। ਭਾਈ ਮੈਂ ਸਿੱਖ ਰਿਹਾ ਵਾਂ ਕੀ ਇਹ ਪਾ ਕੇ ਜਾਂਦੇ ਆ ਨਾ ਕਿੰਨੇ ਕਿੰਨੇ ਮੁਲਕ ਫਿਰ ਜਾਂਦੇ। ਮੈਂ ਵੀ ਸਿੱਖ ਰਿਹਾ ਹੁਣ ਮੈਂ ਵੀ ਜਾਇਆ ਕਰਨਾ ਨਾ अच्छा ਤੇ ਮੈਂ ਕਿਹਾ ਥੋੜੀ ਟ੍ਰੇਨਿंग करिए। ट्रेनिंग कर दिया यार। आपका दिल कर रहा है जाने को? हमारा तो नहीं आपको भेजने को कर रहा है। मुझे मजबूरी थोड़ी ऐसी बन गई कि जाने का तो मेरा तो भी नहीं था। 4-5 दिन बाद ही जाना था पर कोई नहीं जल्दी आते वापस। चलो 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 चले भाई। तैयारी कर ली है जी मुंडिया जान वास्ते ते समान रखने क्योंकि जब तुहानू दस्सिया भी नौवन दा नानी ਦੀ ਡੈਥ ਹੋ ਗਈ ਇਸ ਵਜ੍ਹਾ ਤੋਂ। ਸਮੋਗ ਦੀ ਗੱਲ ਕਰਦੇ ਵੀ ਸਮੋਗ ਲਾਹੌਰ ਚ ਕਿੰਨੀ ਹੈ ਤੇ 12 ਵਜ ਗਿਆ ਵੇਖ ਲਓ ਤੇ ਕੁਛ ਨਹੀਂ ਹਲੀ ਐਂ ਜਿਵੇਂ ਬੱਦਲ ਹੋਇਆ ਸਵੇਰ ਤੇ ਆਂਦੇ ਵੀ 에ਅਰ ਪਿਉਰੀਫਾਇਰ ਕਦੋਂ ਦਾ ਲਵਾਇਆ ਤੁਸੀਂ? अब कब से लगवाया? हम पिछले साल ही मंगाया है। ये टंटा पिछले साल से शुरू हुआ है इंडिया में भी एयर प्यूरीफायर। तो हमने तो अब सुना है कोई एयर प्यूरीफायर भी कुछ होता है। लगवाओ ठीक है अपना। कितने में लगा? 10,000 में आ जाता है बस? छोटे वाला इंडियन रुपीज। हाँ 30,000 में आ गया। हाँ 30,000 नहीं तो एक घर पूरे को कवर करता है? नहीं पूरे घर को नहीं, रूम को ही करेगा। जैसे ही आप दरवाजा खोलोगे ना उसमें रीडिंग आती रहती है। जैसे ही आप दरवाजा खोलोगे रीडिंग 4 गुना बढ़ जाएगी क्योंकि बाहर वो वही पॉल्यूशन है और रूम को कर सकता है बस। तो जैसे वही बात है ना, ये टंटे हैं जितने मर्जी बढ़ा लो। नहीं जब आप सो रहे हो तब चला के सो जाओ बस। नहीं वो तो ठीक है लेकिन जब बाहर रूम से बाहर निकलना घूमना तो हमने बाहर है। तो प्योरीफायर को हम अपने मुंह के साथ लगा कर कोई ऐसी मास्क तैयार करें आजकल भाई मास्क तैयार करें जिसको और एक होते हैं ना दिमाग की संतुष्टि होना जरूरी है चाहे उससे कुछ ना हो रहा हो। जैसे डॉक्टर के यहाँ जाते हो डॉक्टर दवाई दिए बिना भेज देगा ना तो कहेंगे पागल है डॉक्टर। चाहे वो बंदा ठीक ही हो एक बार उसको चाहे मीठी गोली दे दो उसकी दिमाग की संतुष्टि हो जाएगी। हमारे यहाँ ना उसको डॉक्टर ही नहीं मानते जो इंजेक्शन नहीं लगाता। कल इंजेक्शन है ना भाई टीका ला दे भाई डॉक्टर वे डॉक्टर टीका चला ਲੋ ਜੀ ਪਹੁੰਚ ਗਏ ਬਾਰਡਰ ਦੇ ਕੋਲ ਪਹੁੰਚ ਗਏ। ਇੱਥੇ ਪਹਿਲਾਂ ਪਾਸਪੋਰਟ ਚੈੱਕ ਕਰਦੇ ਆ ਗੱਡੀ ਸਾਰੀ ਚੈੱਕ ਕਰਦੇ ਆ ਵੀ ਬਾਰਡਰ ਦੇ ਕੋਲ ਜਾਣਾ ਤੇ ਅਸੀਂ ਸਾਰਾ ਸਮਾਨ ਕੱਢ ਕੇ ਆਈਦਾ ਵੀ ਚੈਕਿੰਗ ਕਰਾਉਣ ਤੇ ਬਹੁਤ ਟਾਈਮ ਲਾਉਂਦੇ ਆਪਣਾ ਵੀ ਕੱਢ ਕੇ ਆਈਦਾ। ਅੱਛਾ ਹਾਂ पता नहीं केड़ा सामान काट के ਹੈ मैं पता नहीं केड़ा सामान काट के ਭਾਈ ਮੈਂ ਬਹੁਤ ਦੁਖੀ ਲਓ ਜੀ ਲਓ ਵੀ ਐਂਡ ਤੋਂ ਵੀ ਇੱਕ ਵਾਰੀ ਫੇਰ ਕ੍ਰਾਸਿੰਗ ਕਰ ਲਈ ਹੈ ਤੇ ਹੁਣ ਝੰਡਾ ਫਲੈਗ ਜਿਹੜਾ ਇੱਕ ਲੱਗਾ ਆਪਣੇ ਇੰਡੀਆ ਦਾ, ਪਾਕਿਸਤਾਨ ਦਾ ਹਾਲੇ ਨਹੀਂ ਲੱਗਾ। कंस्ट्रक्शन करके हटा रखा है ना। कंस्ट्रक्शन हो रही है ना, सारा नवा बना रहा भी वो भी। ये अच्छा भैया एक बैग उठाया काम खत्म। और एक पैंट पहनी 10 दिन। और क्या चलो आओ हम करा ली इन्होंने इमिग्रेशन फिर बॉर्डर ले गए। तो सोनल भाई आपके नहीं है? अरे उसके हैं किसके? समी के। चलो ठीक है अच्छा आओ जी। लो भाई जा रहे हैं नमन भैया जा रहे हैं भाई शुक्रिया आपका। होपफुली आप दोबारा आओगे फिर और आपके जो हैं अब दोस्त उनको भी लेके आना आप जो कहते हैं ना वो अन्ना भाई खास तौर पे जो साउथ वाले क्या नाम है उनके चैनल का? नान वेशना। वो समझ में नहीं आएंगे वो क्या बोल रहे हैं फिर। हाँ तो इंग्लिश बोलेंगे ना? वो तमिल बोलेंगे तेलुगु इंग्लिश नहीं बोलेंगे? नहीं वो कह रहे थे मैं हनीमून यहाँ पे प्लान करता हूँ।
इंग्लिश आती है भाई हमें, ऐसी कोई बात नहीं। तमिल नहीं आती ना। तमिल नहीं है, तमिल सीख लेंगे। चलो ठीक है भाई। बहुत आंदी है। ठीक है, इजाजत है ਤੁਹਾਨੂੰ। नवी नमन, हाँ जी देखो 400 फुट ऊंचा लगा हुआ है टावर, पाकिस्तान का भी इंडिया का भी। अच्छा, दोनों का 400 ही है। हाँ, तो मुझे लगता है इतने बड़े दिल होने चाहिए दोनों मुल्कों में। बिल्कुल बिल्कुल। मुझे लगता है इतने बड़े बड़े दिल होने चाहिए। इधर जाना, इस तरफ से ये इतने कंस्ट्रक्शन हो रही है, ये बंद है होने पीछे दी रास्ता, ਤੁਹਾਨੂੰ वो गुफा से आपको लेके जाएंगे। बाद जे कहा मैं 1 साल पूरा बॉर्डर से घट ही आया, क्योंकि दुबई वाली साइड से था। 1 साल च मैंने इन्ना फर्क लगा भी इतने जिन्ने भी ने रेंजर्स वाले कुली ईवन के ਜਿਹੜੇ ਮਜ਼ਦੂਰ ਵੀ ਨੇ, ਹੁਣ ਇੱਕ ਭਾਈ ਸਾਹਿਬ ਇੱਕ ਅਦਾਰੇ ਤੋਂ ਸੁਣੋ ਉਹ ਮਿਲੇ ਆ ਰੇਂਜਰਸ ਵਾਲੇ, ਇਹ ਸਾਰੇ ਤਕਰੀਬਨ ਜਾਣਨ ਲੱਗ ਪਏ ਵੀ ਕਿਤੇ ਨਾ ਕਿਤੇ ਵੇਖਣ ਲੱਗ ਪਏ ਆ ਚੈਨਲਸ ਨੂੰ, ਉਧਰ ਇੱਧਰ ਦਾ ਪਿਆਰ। ਆ ਸਾਡੇ ਬਜ਼ੁਰਗ ਨੇ, ਸਾਡੇ ਬਾਬੇ ਨੇ, ਇਹਨਾਂ ਦੇ ਘਰਾਂ ਦੇ ਚੁੱਲ੍ਹੇ ਚੱਲਣਗੇ, ਇਹਨਾਂ ਦੀ ਰੋਜ਼ੀ ਚੱਲੂਗੀ, ਜਦੋਂ ਤਜਾਰਤ ਖੁੱਲੂਗੀ। ਤਜਾਰਤ ਦੇ ਰਾਹੀਂ ਕਿੰਨਾ ਫਾਇਦਾ ਹੋ ਸਕਦਾ ਵਾ ਉਧਰ ਦੇ ਕਿਸਾਨਾਂ ਨੂੰ, ਇੱਧਰ ਦੇ ਕਿਸਾਨਾਂ ਨੂੰ। ਮੈਨੂੰ ਦੱਸਣ ਦੇ ਸੀ ਨੇ ਵੀ ਇੱਧਰ ਦੇ ਉੱਧਰ ਦੇ ਲਾਗੇ ਜਿੰਨੇ ਕਿਸਾਨ ਨੇ, ਸਬਜ਼ੀਆਂ ਜਿਹੜੀਆਂ ਜਦੋਂ ਟ੍ਰੇਡ ਚੱਲਦਾ ਸੀ, ਸਬਜ਼ੀਆਂ ਇੱਧਰ ਭੇਜਦੇ ਸੀ, ਇੱਧਰੋਂ ਨਹੀਂ ਚਾਹੀਦੀਆਂ ਉੱਧਰ ਭੇਜਦੇ ਸਨ ਵੀ ਫਰੈਸ਼ ਸਬਜ਼ੀ ਸੇਮ ਡੇ ਦੇ ਵਿੱਚ ਉੱਧਰ। ਇਸ ਤਰ੍ਹਾਂ ਦਾ ਚੱਲਦਾ ਸੀ ਪਹਿਲਾਂ ਜਦੋਂ ਟ੍ਰੇਡ ਬੰਦ ਨਹੀਂ ਸੀ ਹੋਇਆ। ਸੋ ਮੈਨੂੰ ਲੱਗਦਾ ਵੀ ਗੌਰ ਕਰਨਾ ਚਾਹੀਦਾ। ਜਿਸ ਤਰ੍ਹਾਂ ਬਜ਼ੁਰਗ ਵੇਖੋ ਇਹਨਾਂ ਕੀ ਹਾਲ ਚਾਲ, ਇਹਨਾਂ ਦਾ ਰਿਜ਼ਕ ਲੱਗਾ ਵਾ। ਸੋ ਜਦੋਂ ਆਵਾਜਾਈ ਵਧੂਗੀ, ਤਜਾਰਤ ਵਧੂਗੀ, ਇਹਨਾਂ ਹੋਰ ਲੋਕ, ਇਹਨਾਂ ਦੇ ਖਾਨਦਾਨਾਂ ਜਿਹੜੇ ਗਰੀਬ ਲੋਕ ਨੇ, ਉਹਨਾਂ ਦਾ ਰਿਜ਼ਕ ਚੱਲੂ। ਸੋ ਮੈਨੂੰ ਲੱਗਦਾ ਇਹਨੂੰ ਬਿਹਤਰ ਤਰੀਕੇ ਨਾਲ, ਰਹਿਮਦਿਲੀ ਦੇ ਨਾਲ ਤੇ ਵੱਡਾ ਦਿਲ ਕਰਕੇ ਸੋਚਣਾ ਚਾਹੀਦਾ, ਆਪਣੀ ਅਨਾਹ ਨੂੰ ਛੱਡ ਕੇ, ਤੇ ਇਹ ਸਾਰਾ ਕੁਝ ਖੁੱਲ੍ਹਾ ਹੋਣਾ ਚਾਹੀਦਾ। ਹਾਂ ਜਿਵੇਂ ਤੁਹਾਨੂੰ ਦੱਸਣਾ ਸੀ, ਆ ਬਜ਼ੁਰਗ ਬੈਠੇ ਨੇ, ਬੁੱਢੇ ਬਜ਼ੁਰਗ, ਇਹਨਾਂ ਦਾ ਮਤਲਬ ਇੰਤਜ਼ਾਰ 'ਚ ਨੇ ਕਿਹੜੇ ਵੇਲੇ ਕੋ ਆਵੇ ਉੱਧਰੋਂ ਤੇ ਸਮਾਨ ਲੈ ਕੇ ਜਾਈਏ ਤੇ ਬੱਚਿਆਂ ਦਾ ਕੁਝ ਖਾਣ ਪੀਣ ਦਾ ਜਿਹੜਾ ਨਾ ਸਰਬੰਧ ਹੋ ਸਕੇ। ਸੋ ਮੈਨੂੰ ਲੱਗਦਾ ਜਦੋਂ ਆਵਾਜਾਈ ਥੋੜ੍ਹੀ ਜਿਹੀ ਵਧੂਗੀ ਇਹ ਹੋਰ ਇਹਨਾਂ ਦੇ ਰਿਜ਼ਕ 'ਚ ਇਜ਼ਾਫਾ ਹੋਏਗਾ, ਬਿਹਤਰੀ ਹੋਊਗੀ, ਇਹਨਾਂ ਨੂੰ ਅੱਛਾ ਖਾਣ ਨੂੰ, ਬੱਚਿਆਂ ਲਈ ਅੱਛਾ ਰਿਜ਼ਕ ਜਿਹੜਾ ਉਹ ਮਿਲ ਸਕੇਗਾ। ਹਾਂਜੀ ਇੰਡੀਆ ਬਾਰਡਰ ਦੇ ਕੋਲ ਆਪਾਂ ਆ ਗਏ ਤੇ ਇੱਥੇ ਵੀ ਕੰਸਟਰਕਸ਼ਨ ਚੱਲਣ ਡਈ ਆ। ਵੇਖੋ ਪਿੱਛੇ, ਇਹ ਨਾ ਸਮਝੋ ਵੀ ਟੁੱਟਾ ਪੁੱਟਾ ਵਾ, ਕੰਸਟਰਕਸ਼ਨ ਚੱਲਦੀ ਭਾਈ, ਬਣਨ ਡਿਆ ਸਾਰਾ ਕੁਛ ਇੱਥੇ। ਤੇ ਇਹ ਬਿਲਕੁਲ ਬਾਰਡਰ ਦੇ ਕੋਲ ਆ ਗਏ ਆਪਾਂ। ਕੀ ਹਾਲ ਚਾਲ ਹੈ? ਠੀਕ ਠਾਕ ਸੇ? ਠੀਕ ਹੈ, ਸਲਾਮ ਅਲੈਕੁਮ। ਵਧੀਆ ਸਭ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਸਾਰੇ ਹੁਣ ਵੇਖਦੇ ਨੇ, ਕਿਤੇ ਨਾ ਕਿਤੇ ਜਾਣਦੇ ਨੇ, ਚੈਨਲ ਵੇਖਦੇ ਨੇ। ਆ ਜਿਵੇਂ ਭਾਈ ਸਾਹਿਬ ਹੁਣੀ, नवन भैया पासपोर्ट चेक करवा लो चेक, जा रहे हो? और रुक जाओ यार, ए भाई साहब रोको इसको, शिवाद भाई। ਸਾਈਡ ਤੋਂ ਕਰਾਉਣ ਡਿਆ ਆਪਣਾ ਇਮੀਗ੍ਰੇਸ਼ਨ। ਐਂ ਹੀ ਲੱਗਦਾ ਵੀ ਜੇਲ੍ਹ 'ਚ ਫਿਰਦੇ। ਮੈਂ ਉੱਤੋਂ ਦੀ ਆਵਾਂ ਤਾਂ ਮੇਰਾ ਹੱਥ ਤੇ ਪਹੁੰਚ ਜਾਂਦਾ ਨੇ ਆਪਾਂ ਗੱਲਾਂ। ਤੇ ਮੈਂ ਨਾ, ਮੇਰਾ ਧਿਆਨ ਪਿਆ ਮਲਾਈਸ਼ੀਆ ਤੋਂ ਆਇਆ ਇੱਕ ਗਰੁੱਪ ਟਰੈਵਲਰ ਆਏ ਨੇ ਨਾ, ਮੱਕਾ ਜਾਣਾ ਸੀ ਇੰਡੀਆ ਤੋਂ ਹੁੰਦੇ ਹੋਏ, ਪਤਾ ਨਹੀਂ ਕਿੱਧਰ ਦੀ। ਤੇ ਇਹਨਾਂ ਦੀਆਂ 3-4 ਗੱਡੀਆਂ ਨੇ। ਆਹ ਤੇ ਮੈਂ ਇਸ ਨਾਲ ਤਰ੍ਹਾਂ ਦੀ ਗੱਡੀ ਬਣਾਉਣ ਦਾ ਮੇਰਾ ਪਲਾਨ ਹੈ ਵੀ ਅੱਗੇ ਤੋਂ ਅਸੀਂ ਟੂਰ ਕਰਨਾ ਜਿਹੜਾ ਨਾ, ਜਾਂ ਯੂਰਪ ਜੇ ਵੀਜ਼ੇ ਵਗੈਰਾ ਦਾ ਹੋ ਗਿਆ, ਤੇ ਜਾਂ ਫਿਰ ਅਫਰੀਕਾ ਦਾ, ਤੇ ਵਿੱਚ ਹੀ ਸੌਣ ਵਾਲਾ ਹੋਵੇ ਵਿੱਚ ਹੀ। ਇਹਦੇ ਨੂੰ ਥੋੜ੍ਹਾ ਵੱਡਾ ਹੁੰਦਾ ਉਹ ਕੈਂਪਰ। ਤੇ ਆਸਟਰੀਆ ਤੋਂ ਮੁੰਡਾ ਦੋਸਤ ਆਇਆ ਸੀ ਤੇ ਉਹਨੇ ਉਹ ਬਣਾਇਆ ਸੀ। ਤੇ ਅਗਲਾ ਟੂਰ ਜਿਹੜਾ ਮਾਰਚ ਅਪ੍ਰੈਲ 'ਚ ਅਸੀਂ ਇਸ ਤਰ੍ਹਾਂ ਦੀ ਗੱਡੀ ਬਣਾ ਕਰਨਾ। ਲੇਕਿਨ ਆਹ ਥੋੜ੍ਹਾ ਜਿਹਾ ਛੋਟਾ ਵਾ
ਤੇ ਇਹਦੀਆਂ 4 ਸੀਟਾਂ ਨੇ ਪਿੱਛੇ, ਲੇਕਿਨ ਉਹ ਲਵਾਂਗੇ ਦੂਸਰਾ ਫੋਰਡ ਦਾ ਮਿਲਦਾ 2 ਸੀਟਾਂ ਵਾਲਾ, ਤੇ ਉਹ ਕੈਂਪਰ ਵੱਡਾ ਵਧੀਆ ਐਡਜਸਟ ਹੋ ਜਾਂਦਾ ਉਹਦੇ ਤੇ। ਅਸਲੇ ਭਰਾ ਦਾ ਵਿਆਹ ਵੀ ਆ ਰਾਤ ਨੂੰ, ਫਿਰ ਉੱਥੇ ਵੀ ਜਾਣਾ, ਸੋ ਅਗਲਾ ਸਫ਼ਰ ਕਰਦੇ ਸ਼ੁਰੂ। ਮੈਕਡੋਨਲਡ ਤੇ ਆ ਗਏ, ਵੱਟੂ ਸਾਹਿਬ ਸੱਦਿਆ ਸੀ ਸਾਨੂੰ ਵੀ ਮੈਕਡੋਨਲਡ ਤੇ ਆਉਣਾ, ਪਤਾ ਨਹੀਂ ਕਾਫੀ ਪੀਂਦੇ ਆ ਕਿ ਸਾਡੇ ਕੋਲ ਪੀਣੀ ਆਪ ਪਿਉਣੀ ਆ। ਨਹੀਂ ਤੁਸੀਂ ਮੰਗਵਾਣੀ, ਮੈਨੂੰ ਤੁਸੀਂ ਰੋਕਿਆ ਹੋਇਆ ਨਾਲੇ ਤੁਹਾਡੀ ਜਿਹੜੀ ਕਾਫੀ ਹੈ ਨਾ ਉਹ ਸਹੀ ਬਣਾ ਕੇ ਦਿੰਦੇ ਨੇ। ਭਾਈ ਸਾਹਿਬ ਕੀ ਹਾਲ ਤੁਹਾਡਾ? ਠੀਕ ਹੋ? ਤੁਹਾਡਾ ਕੀ ਨਾਂ? ਮੇਰਾ ਨਾਮ ਆਮਿਰ ਨਵਾਜ਼ ਹੈ ਜੀ। ਤੁਹਾਡਾ ਭਾਈ? ਭਾਈ ਸਾਹਿਬ ਰਿਆਜ਼, ਡਾਕਟਰ ਰਿਆਜ਼ ਸਾਹਿਬ। ਡਾਕਟਰ ਰਿਆਜ਼ ਸਾਹਿਬ ਅੱਗੇ ਤਾਰਫ ਹੋਇਆ ਅਮਰੀਕਾ ਵਸਦੇ ਡਾਕਟਰ ਰਿਆਜ਼ ਸਾਹਿਬ। ਇਹ ਜ਼ਰਾ ਉਰੇ ਨਿਕਲਣ ਦੇ ਵਿੱਚ ਟਰੰਪ ਨੂੰ ਮੌਕਾ ਮਿਲ ਗਿਆ, ਜਿੱਤ ਗਿਆ। ਤੇ ਆਏ ਸਨ ਦੋਸਤ US ਤੋਂ ਆਏ ਨੇ, ਤੇ ਹੈ ਤਾਂ ਪਾਕਿਸਤਾਨੀ ਨੇ, ਤੇ ਮਿਲਣ ਵਾਸਤੇ ਆਏ ਸਨ, ਲੇਕਿਨ ਅਸੀਂ ਹੁਣ ਜਾਣਾ ਸੀ ਕਿਧਰੇ। ਮੈਂ ਕਿਹਾ ਰਾਤ ਨੂੰ 7 ਵਜੇ ਦਾ ਟਾਈਮ ਤਾਂ ਹੈ ਇਹਨਾਂ ਦਾ। ਠੀਕ ਹੈ ਸਰ, 7 ਵਜੇ ਫਿਰ ਓਕੇ ਮਿਲਦੇ ਹਾਂ ਜੀ। 7 ਵਜੇ ਆਪਾਂ ਮਿਲਣਾ ਦੁਬਾਰਾ। ਤੇ ਉਹ ਵੀ ਆਉਣ ਡਿਆ ਜੀ, ਹਾਂ ਉਹ ਵੀ ਆ ਰਿਹਾ। ਓਕੇ ਜੀ। ਅੰਜਮ ਦੀ ਬੜੀ ਡਿਮਾਂਡ ਹੈ ਜੀ, ਅੰਜਮ ਵੀ ਆ ਰਿਹਾ। ਆਓ ਜੀ। ਸਰੋਇਆ ਤਾਂ ਪੁੱਛ ਰਹੇ ਸੀ ਫਿਰ ਤੋਂ ਬਾਹਰ ਅਸੀਂ ਜਾਣਾ ਅਸਰ ਵੀ ਕਹਿ ਰਹੇ ਨੇ ਕਿ ਆ ਜਾਣਾ 4 ਵਜੇ। ਤੇ ਆਓ। ਆਪਣਾ ਸਰੋਇਆ ਸਾਹਿਬ ਹੋ ਰਿਹਾ। ਅਸੀਂ ਪਹੁੰਚਣਾ ਸੀ ਕਿਤੇ, ਮੀਟਿੰਗ ਸੀ ਆਪਾਂ ਕਿਤੇ ਪਹੁੰਚਣਾ ਸੀ 4 ਵਜੇ, ਤੇ ਉੱਥੋਂ ਲੇਟ ਹੋਣ ਦੇ, ਪਹਿਲਾਂ ਮੀਟਿੰਗ ਕਰਕੇ ਤੇ 7 ਵਜੇ ਫਿਰ ਇਹਨਾਂ ਦਾ ਬਵਾਂਗੇ। ਸਰੋਇਆ ਸਾਹਿਬ ਆ ਗਏ ਆ। ਅਸੀਂ ਜਾਣਾ ਇੱਕ ਵਿਆਹ ਤੇ, 2 ਪਾਸੇ ਆ ਸਾਡੀ ਰੋਟੀ ਅੱਜ। ਹਾਂ ਬੰਦਾ ਚੰਗਾ ਟਕਰਾਉਣਾ ਤੁਹਾਨੂੰ। ਬੜਾ ਇੰਤਜ਼ਾਰ ਆ ਸਾਨੂੰ। ਹੈਂ ਸਰੋਇਆ ਸਾਹਿਬ ਵੈਲਕਮ ਆਖਦੇ ਤੁਹਾਨੂੰ ਜਨਾਬ ਲਾਹੌਰ ਸ਼ਰੀਫ। ਇਹਨਾਂ ਨੂੰ ਜਾਣਦੇ ਹੋ? ਨਵਦੀਪ ਭਾਜੀ। ਹੂੰ ਜਨਾਬੇ ਇਹ ਸਾਡੇ ਜੀ ਪਾਕਿਸਤਾਨ ਜਾਏ, ਸਾਡਾ ਮੁਲਕ ਤੇ ਰੋਟੀ ਕਿੱਥੋਂ ਖਾਣੀ ਆ? ਰੋਟੀ ਜਿੱਥੇ ਜਿੱਥੇ ਲੱਭੇਗੀ ਨਾ। ਇੱਕ ਰੋਟੀ ਆ ਹੁਣ 7 ਵਜੇ, ਮਾਸ਼ਾਅੱਲਾ। ਇੱਕ 9 ਵਜੇ ਆ। ਦੋਵੇਂ ਖਾਵਾਂਗੇ। ਹਾਂ ਵਕਫਾ ਵਿੱਚ ਹੈਗਾ 7 ਘੰਟੇ ਵਕਫਾ। 2 ਘੰਟੇ ਦਾ ਵਕਫਾ, ਅਗਲੀ ਹੇਠ ਹੋ ਜਾਣੀ, ਖਾ ਲਾਂਗੇ, ਦੋਵੇਂ ਖਾਵਾਂਗੇ। ਦੋਵੇਂ? ਹਾਂ ਨਿਉਂਦਰਾ ਪਾਣਾ ਨਾ। ਨਹੀਂ ਉਹ ਨਿਊਜ਼ਰਾ ਨਹੀਂ ਪਾਉਣਾ। ਅੱਛਾ ਕੱਲੀ ਰੋਟੀ ਹੈ? ਹਾਂ ਇਹ ਜ਼ਰੂਰ ਖਾਵਾਂਗੇ, ਇਹ ਜ਼ਰੂਰ ਖਾਵਾਂਗੇ। ਹਾਂ क्यों जी पापा गया ना किधरे, मैंने कहा ताया जी क्या खावा पीवांगे, चाय लेवांगे कि बोतल? कह रहा यूं करी भी बोतल लिया, 4 रोटी ते बाद पीवांगे। कह रहा ऐसे क्लियर कर लिया। ਵਿਕਾਸ ਦੇ ਭਰਾ ਦਾ ਵਿਆਹ, ਉੱਥੇ ਵੀ ਜਾਣਾ। ਇੱਕ ਦੋਸਤ ਆਪਣੇ ਅਮਰੀਕਾ ਤੋਂ ਆਏ ਆ, ਤੇ ਫੈਨ ਆ ਬਹੁਤ ਤਗੜੇ, ਪ੍ਰਿਸਟਲ ਨਹੀਂ ਫੈਨ। ਨਹੀਂ ਭਾਈ ਹੈ ਜੀ ਸਾਡੇ ਪ੍ਰਿਸਟਲ ਫੈਨ ਫੈਨ ਤਾਂ ਕੋਈ ਰਿਸ਼ਤਾ ਨਹੀਂ ਨਾ ਹੈ। ਭਰਾ ਸਾਡੇ। ਤੂੰ ਸਟਾਰ ਨਹੀਂ? ਨਹੀਂ ਮੈਂ ਸਜਾ ਨਹੀਂ, ਮੈਂ ਤਾਂ ਭਰਾ ਤੁਹਾਡਾ ਨਿੱਕਾ। ਅੱਛਾ ਕਰੀਏ ਸ਼ੁਰੂ ਕੀ ਗੱਲਾਂ ਬਾਤਾਂ? ਕਰ ਚੇਕ ਕਰ ਲਈ। ਚਲ ਚਲੋ ਚਲੀਏ ਹੁਣ ਰੋਟੀ ਤੇ। ਰੋਟੀ ਦੇ ਦਿੱਤੇ ਜੀ। ਆ ਝੋਟੇ ਦੀਆਂ ਮੁਬਾਰਕਾਂ ਜੀ। ਕਿਹੜਾ ਝੋਟਾ? ਆ ਝੋਟਾ ਆ ਪਿੱਛੇ ਵੇ। ਹਾਂ ਇਹ ਝੋਟੇ ਦੀਆਂ ਮੁਬਾਰਕਾਂ ਜੀ, ਰੱਬ ਨਸੀਬਾਂ ਦੀ ਕਰੇ। ਮੈਨੂੰ ਬੜੀ ਪਸੰਦ ਆਈ ਆ। ਅੱਛਾ ਹਾਂ ਐ ਸੱਡੇ ਵਰਗੀ ਸਵਾਰੀ ਆ। ਬੈ ਅੱਗੇ ਫਿਰ ਤੈਨੂੰ ਝੂਟਾ ਸਿਆਣੇ ਕਹਿੰਦੇ ਆ ਵੀ ਇੱਕ ਸਵਾਰੀ ਤੇ ਇੱਕ ਅਸਲਾ, ਇਹ ਚੰਗਾ ਹੋਣਾ ਚਾਹੀਦਾ। ਜਿਹਦੀ ਵੀ ਚੰਗਾ ਹੋ। ਅੱਛਾ ਹਾਂ ਸਵਾਰੀ ਆਪਣੇ ਕੋ ਇਹ ਸਹੀ ਹੈ, ਤੇ ਅਸਲਾ ਸਮੀ ਦਾ ਮੂੰਹ ਪਿਸਤੌਲ ਵਰਗਾ ਹੀ ਹੈ। ਉਸਤਾਦ ਬਦੂਕਾ ਕਹਿੰਦਾ ਤੇ ਮੈਂ ਮੰਨ ਲੈਂਦਾ, ਹੁਣ ਇਹ ਤੇ ਨਹੀਂ ਬਦਲੀ ਗੱਲ। ਤੇ ਇਹਦੇ ਤੇ ਇਹਦੇ ਸਿਰ ਟੈਂਕਰ ਦਾ। ਇਹ ਭਾਈ ਵਕੀਲ ਹੈ। ਸਾਰੇ ਅਸਲੇ ਹੀ ਆਪਾਂ ਰੱਖੇ ਵਕੀਲਾਂ ਨਾਲ ਰਹੀਦਾ ਰਹਿ ਕੇ। ਚਲੋ ਚਲੀਏ ਹੁਣ ਜੀ। ਚਲੋ ਜੀ ਆਪਾਂ ਚੱਲਦੇ ਹਾਂ ਖਾਣੇ ਤੇ ਪਹਿਲਾਂ। ਇਹਦੀ ਮਠਿਆਈ ਵੀ ਖਾਣੀ ਹੈ। ਠੀਕ ਹੈ ਜੀ ਮਿਠਾਈ ਦਾ। ਆਹ ਟਰੈਕਟਰ ਬਣਿਆ ਉੱਤੇ। ਹਾਂ ਟਰੈਕਟਰ ਬਣਿਆ। ਹਾਂ ਉਧਰ ਕੀ ਲਿਖਿਆ ਉਧਰ ਵੇ? ਹਕੂਮਤ ਪਾਕਿਸਤਾਨ। ਪੜਿਆ ਕੋਈ ਨਹੀਂ, ਐਵੇਂ ਬਾਬਾ ਨੌਕਰੀ ਮਿਲ ਗਈ ਆ। ਇਹ ਸਾਨੂੰ ਅਸੀਂ ਮਠਿਆਈ ਖਾਣੇ ਚੱਲ ਕੇ। ਚਲੋ ਜੀ। ਸਾਡੇ ਉੱਥੇ ਦੋਸਤ ਆਏ ਨੇ ਡਾਕਟਰ ਸਾਹਿਬ ਅਮਰੀਕਾ ਤੋਂ ਮਿਲਣ ਵਾਸਤੇ ਤੈਨੂੰ। ਅਸੀਂ ਇੱਕ ਖਾਨ ਬਾਬਾ ਰੈਸਟੋਰੈਂਟ ਤੇ ਪਹੁੰਚ ਗਏ ਆ। ਅੱਛਾ ਉਹਨਾਂ ਨੇ ਦਾਵਤ ਕੀਤੀ ਆ। ਉਹ ਗੱਲ ਕਿਵੇਂ ਜਿਹੜੀ ਕਹਿਣਾ ਠੀਕ ਆ ਠੀਕ ਆ ਜੋ ਕਹੀ ਜਾਣੇ ਤੂੰ ਕਹਿਣਾ ਠੀਕ ਹੈ ਡਾਕਟਰ ਸਾਹਿਬ। ਠੀਕ ਆ ਠੀਕ ਆ। ਉਹ ਮੇਰਾ ਨਾਮ ਪੁੱਛਿਆ ਜੀ। ਆਪਾਂ ਖਾਨ ਬਾਬਾ ਰੈਸਟੋਰੈਂਟ ਤੇ ਆ ਗਏ ਆ। ਦੋਸਤ ਨੇ ਸਾਰੇ ਨੇ ਗੈਸਟ ਦਾ ਰੱਖੀ ਉੱਥੇ, ਬਹੁਤ ਸਾਰੇ ਦੋਸਤਾਂ ਨੂੰ ਆਇਆ ਤੇ ਬੰਦਾ ਫੁੱਲ ਲੈ ਕੇ ਆ ਗਿਆ। ਸ਼ਾਹ ਜੀ ਕੀ ਹਾਲ ਹੈ? ਕੀ ਹਾਲ ਚਾਲ? ਠੀਕ ਠਾਕ। ਨਾਂ ਕੀ ਭਾਈ ਸਾਹਿਬ ਦਾ? ਰਾਹਤ ਭਾਈ ਕੀ ਹਾਲ ਹੈ? ਠੀਕ ਠਾਕ ਵਧੀਆ। ਰਾਹ ਦੇ ਦਿਓ ਭਾਈ। ਲਓ ਜੀ ਸਰਦਾਰ ਸਾਹਿਬ ਦਾ ਹੋ ਗਿਆ ਸਵਾਗਤ। ਵੈਲਕਮ ਤੁਹਾਨੂੰ ਜਨਾਬ ਖਾਨ ਬਾਬਾ ਰੈਸਟੋਰੈਂਟ ਤੇ। ਇਹ ਸ਼ਾਹ ਜੀ ਦੋਸਤ ਨੇ ਸਾਡੇ, ਇਹ ਇੰਸਪੈਕਟਰ ਨੇ ਰੇਲਵੇ ਪੁਲਿਸ से। ਚਲੋ ਆਓ ਆਓ ਵੀ ਤੁਹਾਨੂੰ ਬੰਦਾ ਟਕਰਾਈਏ।
ਹੈ ਇਹ ਰੋਟੀ ਖਾਣ ਨੂੰ ਕਹਿੰਦੇ ਵੀ ਬਿੰਡਾ ਟਕਰਾਓ ਆ ਜਾਓ ਹਾਂਜੀ ਬੰਦਾ ਟਕਰਾਓ ਆ ਜਾਓ ਇੱਧਰ ਵੇਖੋ ਜੀ अस्सलाम वालेकुम जी सर जी की हाल चाल है की नाम ਤੁਹਾਡਾ खुरम साहब सर जी मेहरबानी शुक्रिया ਤੁਹਾਡਾ बिल्कुल ठीक है शुक्र आपका फड़ो जी साहब अगे आओ सर अगे आओ सुराय साहब अंजम सुराय बहुत शुक्रिया अंजम सुराय साहब वेलकम सर ਤੁਹਾਡੇ ਜਿਹੜੇ सरदार साहब आए हाँ एक फूलों ना दूसरी बारी पर इस्तेमाल कर लिया इधर आओ एक बारी फिर सलाम वालेकुम जी लेट हो गए पर आ गए रोटी खाने नहीं भूखा नहीं यार ठीक ठाक अस्सलाम वालेकुम कैसे आप यार ठीक हो खैरियत मैं कह जी भूख ते मौत किसी दा इंतजार नहीं करता सॉरी फिर ਅਸੀਂ 10 ਮਿੰਟ ਲੇਟ ਹੋ ਗਏ ਆ कोई नहीं लेट हो अंजम किधर गया अंजम डॉक्टर अंजम ਦੇ ਬੜੇ ਫੈਨ ਨੇ ਜੀ ਮਿਲਣ ਆਇਆ ਅੰਜਮ ਨੂੰ ਯੂਐਸ ਤੋਂ ਵੈਸੇ ਤੇ ਹੁਣ ਆਏ ਸਨ ਲਾਹੌਰ ਹੈ ਮੇਰੇ ਉਸਤਾਦ ਆ ਉਹ ਬੰਦਾ ਜਿਹਨੂੰ ਮੈਂ 6 ਮਹੀਨੇ ਹੋ ਗਏ ਮੈਸੇਜ ਨਹੀਂ ਕੀਤਾ ਤੇ ਇੱਥੇ ਮੇਰੇ ਗੋਡਿਆਂ ਨੂੰ ਹੱਥ ਲਾਉਂਦਾ ਪਿਆ ਸਰ ਜੀ ਕੀ ਹਾਲ ਹੈ ਠੀਕ ਹੋ ਸਿਹਤ ਵੀ ਠੀਕ ਆ ਉਹ ਸਰ इधर डॉक्टर साहब आए ने यूएस ਤੋਂ ਬੜੇ ਵੱਡੇ ਪੀਰ ਹੋ ਗਏ ਸਾਰੇ ਤੁਹਾਡੇ ਹੀ ਇਹ ਫਿਰ ਬੰਦਾ ਮੈਸੇਜ ਦਾ ਜਵਾਬ ਨਹੀਂ ਦਿੰਦਾ और हमजा की हाल है ठीक ठाक ਇਹ ਆ ਜਿਹੜੇ ਸਾਹਮਣੇ ਭਾਈ ਸਾਹਿਬ ਖਲੋਤੇ ਨੇ ਦੋਵੇਂ ਇਹ ਸਾਡੇ ਮੁਫਤੀ ਸਾਹਿਬ ਉਹਨਾਂ ਦੇ ਦੋਸਤ ਨੇ ਅੱਜ ਦੀ ਦਾਵਤ ਤੇ ਇਹਨਾਂ ਵੱਲੋਂ ਆ ਸਾਰਾ ਇਕੱਠ ਮੈਂ ਕਰ ਦਿੱਤਾ ਜਿੰਨੇ ਮੇਰੇ ਮਿਲਣ ਵਾਲੇ ਆਏ ਨਾ ਵੱਟੂ ਸਾਹਿਬ ਮੈਂ ਕਿਹਾ ਵੀ ਆ ਜਾਓ ਉੱਥੇ ਸਾਰਿਆਂ ਨੂੰ ਬੁਲਾ ਲਿਆ ਜੀ ਇਹ ਅਮਰੀਕਾ ਤੋਂ ਇਹ ਰਿਆਜ਼ ਸਾਹਿਬ ਡਾਕਟਰ ਰਿਆਜ਼ ਸਾਹਿਬ ਇਹ ਸ਼ਾਹ ਸਾਹਿਬ ਨੇ ਤੇ ਇੱਧਰ ਸਾਡੇ ਭਾਈ ਸਾਹਿਬ ਹੈ ਤੁਹਾਡਾ ਖੁਰਮ ਨਾਮ ਨਾ ਹਾਂ ਖੁਰਮ ਭਾਈ ਤੇ ਉਹਨਾਂ ਦਾ ਕੀ ਨਾਮ ਜ਼ਾਹਿਰ ਸਾਹਿਬ ਇਹ ਸਾ ਦੋਵੇਂ ਮੁਫਤੀ ਸਾਹਿਬ ਦੇ ਦੋਸਤ ਨੇ ਵਕਾਰ ਵੀ ਆ ਗਿਆ ਉਧਰੋਂ ਬਾਕੀ ਸਾਰੇ ਦੋਸਤ ਵੀ ਆ ਕੇ ਬੈਠੇ ਖਾਣਾ ਖਾ ਕੇ ਆਪਾਂ ਖਾਣਾ ਖਾ ਕੇ ਫਿਰ ਵਿਆਹ ਦੇ ਲਓ ਜੀ ਇਹ ਖਾਲਦ ਖਾਨ ਸਾਹਿਬ ਨੇ ਇਹਨਾਂ ਦਾ ਰੈਸਟੋਰੈਂਟ ਹੈ ਖਾਨ ਬਾਬਾ ਤੇ ਚਬੁਰਜੀਤ ਖਾਨ ਸਾਹਿਬ ਬਹੁਤ ਵਧੀਆ ਜ਼ਬਰਦਸਤ ਖਾਣਾ ਐਂ ਹੀ ਜਿੱਦਾਂ ਆਪਾਂ ਘਰ ਬਹਿ ਕੇ ਖਾਣਾ ਹੈ ਫਿਰ ਅੱਲਾਹ ਪਾਕ ਨੇ ਸਾਰਿਆਂ ਨੂੰ ਜ਼ਿੰਦਗੀ ਦੇ ਇਹ ਅੱਲਾਹ ਤਾਲਾ ਨੇ ਸਾਡੇ ਵਾਸਤੇ ਇੱਕ ਇਜਾਜ਼ ਨੇ ਇਹ ਖਾਨ ਬਾਬਾ ਤੇ ਖਾਣਾ ਖਾਣਾ ਔਰ ਇਹ ਖਾਨ ਬਾਬਾ ਅੱਜ ਦਾ ਨਹੀਂ 70 ਸਾਲ ਤੋਂ ਔਰ ਖਾਨ ਬਾਬਾ ਇੱਕੋ ਹੀ ਪੂਰੀ ਦੁਨੀਆ 'ਚ ਅਸੀਂ ਦੋ ਭਾਈ ਹਾਂ ਵਾਜਦ ਅਲੀ ਖਾਨ ਤੇ ਖਾਲਿਦ ਅਹਿਮਦ ਖਾਨ ਤੇ ਬਸ ਅੱਲਾਹ ਨੇ ਰੰਗ ਲਾਏ ਨੇ ਇੱਜ਼ਤ ਬਣਾਈ ਹੈ ਅੱਲਾਹ ਸਭ ਦੀਆਂ ਬਣਾਈਆਂ ਇਹ ਸਾਡੇ ਦੋਸਤ ਨੇ ਅਮਰੀਕਾ ਤੋਂ ਤੇ ਉਹਨਾਂ ਨੇ ਜੀ ਅਮਰੀਕਾ ਬੈਠਿਆ ਸਾਡਾ ਇੱਥੇ ਇੰਤਜ਼ਾਮ ਕੀਤਾ ਇਹਨਾਂ ਦੇ ਦੋਸਤ ਨੇ ਗੁਜਰ ਸਾਹਿਬ ਨੇ ਔਰ ਬੜੇ ਤਗੜੇ ਗੁਜਰ ਨੇ ਫਸਲਾ ਬਾਤ ਔਰ ਬੜੇ ਮਿੱਠੇ ਗੁਜਰ ਇਹ ਇਹਨਾਂ ਦੀ ਮਿਹਰਬਾਨੀ ਹੈ ਖਾਲਦ ਸਾਹਿਬ ਦੀ ਨਹੀਂ ਇਹ ਬੜੇ ਪਿਆਰ ਵਾਲੇ ਜੀ ਇਹ ਅਮਰੀਕਾ ਵਾਲੇ ਭਾਈ ਸਾਹਿਬ ਨੂੰ ਵੀ ਤੁਹਾਡੀ ਮਿਹਰਬਾਨੀ ਮੈਂ ਵੀਡੀਓ ਦੇ ਰਾਹੀਂ ਕਹਿਤਾ ਉਹਨਾਂ ਨੂੰ ਮੁਫਤੀ ਸਾਹਿਬ ਸਾਡੇ ਦੋਸਤ ਨੇ ਅੱਗੋਂ ਉਹਨਾਂ ਦੇ ਕਾਮਨ ਦੋਸਤ ਨੇ ਦੋਸਤਾਂ ਨਾਲ ਦੋਸਤ ਰਲ ਗਏ ਹਾਂ ਇਹ ਤੇ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਗਾਇਕੀ ਦਾ ਹੋਣ ਲੱਗਾ ਮੁਕਾਬਲਾ ਸਿੱਧੂ ਮੂਸੇਵਾਲਾ ਸੁਣਾਉਂਦਾ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਕਾਬਲਾ ਨਹੀਂ ਜੀ ਹੋਣਾ ਚੱਲ ਭਾਈ ਆਵਾਜ਼ ਬੜੀ ਹੈ ਫੋਨ ਲਾ ਲਿਆ ਵਾ ਹਾਂ ਆਈ ਨੇ ਫੋਨ ਲਾ ਲਿਆ ਵਿੱਚ ਤਾਂ ਕੱਟ ਲੈ ਚਲੋ ਇੱਕ ਵਾਰੀ ਫੋਨ ਕੱਟੋ ਬਾਅਦ ਚ ਕਰਦੇ ਹਾਂਜੀ ਚਲੋ ਜੀ ਹੁਣ ਜੀ ਇੱਧਰ ਧਿਆਨ ਕਰਿਓ ਭਾਈ ਉਹ ਕੋਹਾਂ ਤੱਕ ਭੱਜਣੇ ਦੀ ਗੱਲ ਬੜੀ ਦੂਰ ਪੈਰ ਪੱਟੇ ਚੱਜਣਾ ਮੌਕੇ ਉੱਤੇ ਚੱਲੀ ਮੱਲਾ ਡਾਂਗ ਹੀ ਬਥੇਰੀ ਕਿਹੜਾ ਚੱਲੇ ਚੱਜਣਾ ਸੂਰਮੇ ਨੇ ਚੱਕ ਦੇ ਨਾਲ ਮਿੱਤਰੋ ਵੀ ਸਾਰੇ ਡੰਗ ਹਾਰ ਕੇ ਹੋ ਖੜਦੇ ਆ ਯਾਰਾਂ ਨਾਲ ਮੁੜਦੇ ਆ ਯਾਰੀਆਂ ਦੇ ਮੁੱਲ ਤਾਰ ਕੇ ਯਾਰਾਂ ਨਾਲ ਮੁੜਦੇ ਆ ਯਾਰੀਆਂ ਦੇ ਮੁੱਲ ਤਾਰ
ਕੱਲੇ ਹੱਟ ਵਿੱਚ ਯਾਰੀ ਬੋਲਦੀ ਤੂੰ ਦੇਖੀ ਚੰਮ ਚੀਰ ਕੇ ਮੋਢਾ ਮਾਰ ਭਾਲਣਾ ਤੂੰ ਵੈਰ ਵੈਰੀਆ ਕੇ ਰੱਖ ਦੇਣ ਚੀਰ ਕੇ ਮੋਢਾ ਮਾਰ ਭਾਲਣਾ ਤੂੰ ਵੈਰ ਵੈਰੀਆ ਕੇ ਰੱਖ ਦੇਣ ਚੀਰ ਕੇ ਆਓ ਪਰਦੇ ਅੰਗਾਰਿਆਂ ਨੂੰ ਪਰਾਂ ਵਿੱਚ ਠਾਰਦੀ ਆ ਅੱਖ ਘੂਰਦੀ ਆ ਯਾਰ ਮੇਰੇ ਮੈਨੂੰ ਠੇਡਾ ਲੱਗਣ ਨਾ ਦੇਣ ਗੋਲੀ ਗੱਲ ਦੂਰ ਦੀ ਯਾਰ ਮੇਰੇ ਮੈਨੂੰ ਠੇਡਾ ਲੱਗਣਾ ਦੇਣ ਗੋਲੀ ਗੱਲ ਦੂਰ ਦੀ ਤੇਰੇ ਹੋਣਗੇ ਸ਼ਿਕਾਰੀ ਕਰਦੇ ਨਹੀਂ ਸੁਣ ਸਹਿਬਾ ਚੱਟੀਏ ਦੱਬ ਚਿਰਵਾਲ ਭਰੇ ਮੋਢੇ ਤੇ ਨਾਲ ਇੱਕ ਲਹਿਦਾ ਰੱਖੀਏ ਦੱਬ ਚਿਰਵਾਲ ਭਰੇ ਮੋਢੇ ਤੇ ਨਾਲ ਇੱਕ ਲਹਿਦਾ ਰੱਖੀਏ ਯਾਰ ਮੇਰੇ ਬਲਦੀ ਹੋਈ ਲਾਟ ਵਰਗੇ ਸਹਿਬਾ ਅੱਗ ਲੱਗੀ ਤੇ ਆਉ ਮਿਲ ਜਾਣਾ ਜਾਣੀ ਜੱਟ ਪਾਦੂਗਾ ਖਲਾਰੇ ਸਹਿਬਾ ਅੱਗ ਲੱਗੀ ਤੇ ਜੱਟ ਪਾਦੂਗਾ ਖਲਾਰੇ ਸਹਿਬਾ ਅੱਗ ਲੱਗੀ ਤੇ ਖਲੋ ਜਾ ਇੱਕ ਵਾਰੀ ਸਿੱਧੂ ਵੀ ਆ ਜਾ ਸਾਜੀ ਇੱਕ ਮਿੰਟ ਸਾਜੀ ਇੱਥੇ ਕਿਹੜਾ ਕਿਨੇ ਜੋਗਾ ਏ ਸਭ ਜ਼ਾਤ ਜਾਣਦਾ ਛਕਿਆ ਦੀ ਕੁਝ ਮਾਝੇ ਦੇ ਜੱਟ ਬਣਦੇ ਆ ਕੁਛ ਕਾਪੀ ਕਰਦੇ ਯਕਿਆਂ ਦੀ ਉਹ ਪਿੱਠ ਤੇ ਤਾਂ ਬਹੁਤ ਬੋਲਦੇ ਮੂੰਹ ਤੇ ਕਹਿਣੋ ਸੰਦੇ ਨੇ ਮੈਂ ਰੋਟੀ ਪਾਇਆ ਜਿਨ੍ਹਾਂ ਨੂੰ ਅੱਜ ਬਰਸ ਦਾ ਪੈਸੇ ਮਿਲਦੇ ਨੇ ਸਾਨੂੰ ਮਾੜਾ ਚੰਗਾ ਬੋਲ ਕੇ ਬੀਚ ਕਲਾ ਲੈ ਕਈਆਂ ਨੇ ਜੱਦੀਆਂ ਵੱਡੀਆਂ ਲੱਖ ਫੋਟੋਆਂ ਗੀਤ ਤਰਾ ਲੈ ਕਈਆਂ ਨੇ ਲੀਲੀਆਂ ਪੀਲੀਆਂ ਜੰਦੂ ਕਹਿੰਦੀ ਪੈਰ ਪੈਰ ਤੇ ਲਿਖਦੇ ਨੇ ਦੇਖਣਵਾ ਕੋਈ ਖਤਮ ਨਾ ਕਰਦੇ ਇੱਕ ਤਾਂ ਕਿਤੋਂ ਲਿਖਦੇ ਨੇ ਸਾਡੇ ਵਾਰੀ ਸ਼ਿੱਟ ਲਗਾਤੇ ਸਾਡੇ ਕੋਲ ਸਿੱਖਦੇ ਨੇ ਅੱਜ ਵੀ ਜੇ ਕੋਈ ਪਿਓ ਬਦਲੇ ਤੇ ਨਾ ਸਿੱਧੂ ਤਾਂ ਲਿਖਦੇ ਨੇ ਮੇਰੇ ਕਲੇ ਪਾ ਕਰਕੇ ਚੋਪਰ ਕਰਦਾ ਨਹੀਂ ठंडी कोई लोड़ नहीं अपने पीछे डीसी ते तड़के सिंपल बोल कुड़े भूल जाते पर कुछ नहीं भूरे केवल लेवल देनी हांडिए भाई बाबा ਭਾਈ ਉਹ ਨਾ ਇੱਕ ਸਿੰਗਰ ਉਹ ਬੈਠਾ ਮੈਂ ਬੱਤੀ ਕਹੀ ਚਗਾਦਾ ਆਇਆ ਦਾ ਮਰਾਸੀ ਸੁੱਤਾ ਹੋਇਆ ਉਹ ਵਕਾਰ ਵਾਲੀ ਸਿੰਗਰ ਆ ਲੋ ਵੀ ਆ ਗਏ ਆ ਵਿਕਾਸ ਦੇ ਭਰਾ ਦਾ ਵਿਆਹ ਤੇ ਲੇਟ ਆਪਾਂ ਹੋ ਗਏ ਆ 2-3 ਥਾਵਾਂ ਤੇ ਜਾਣਾ ਸੀ ਪਰ ਲੇਟ ਹੋ ਗਏ ਆ ਕਿਉਂ ਭਾਈ ਲੇਟ ਹੋ ਗਿਆ ਤੇ ਸ਼ਕਲ ਵੀ ਕੋਈ ਵਿਆਹ ਵਾਲੀ ਹੈ ਨਹੀਂ ਭਾਈ ਵਿਆਹ ਤੇ ਸਾਨੂੰ ਦੱਸ ਦਿੰਦੇ ਫਿਰ ਅਸੀਂ ਤਾਂ ਹੁਣ ਟੱਕਰ ਰਹੇ ਆ ਚਲੋ ਆ ਜਾਓ ਮੁੰਡਾ ਆ ਗਿਆ ਬਹਿ ਗਿਆ ਵਿਆਹ ਵਾਲੇ ਘਰ ਆ ਕੇ ਆ ਵਿਆਹ ਵਾਲਾ ਵੇਖ ਲਓ ਬੰਦਾ ਤੁਹਾਡੇ ਕਰਕੇ ਤੁਸੀਂ ਲੈ ਕੇ ਨਹੀਂ ਗਏ ਹੈ ਲੈ ਕੇ ਨਹੀਂ ਗਏ ਮੈਂ ਕਿਹਾ ਉਹਨਾਂ ਨੇ ਕਹਿਣਾ ਕੱਲ ਸਰਦਾਰ ਨੂੰ ਕੀ ਅਸੀਂ ਤਿਆਰ ਹੈ ਫਿਰ ਉਹ ਵਾਲਾ ਉਹਨੂੰ ਤੁਸੀਂ ਛੱਡ ਦੇਣਾ ਤੁਸੀਂ ਅੱਜ ਦਾ ਫੋਨ ਆਇਆ ਤੁਸੀਂ ਅੱਜ ਉਹਨੂੰ ਰੋਟੀ ਖਾਣ ਦੋਗੇ ਨਹੀਂ ਭਾਈ ਉਹ ਹਟਦਾ ਹੀ ਨਹੀਂ ਹਟਿਆ ਹੀ ਨਹੀਂ ਬੰਦਾ ਹਟਿਆ ਹੀ ਨਹੀਂ ਸੀ ਨਹੀਂ ਉਹ ਬੰਦੇ ਦਾ ਅੱਜ ਫੋਨ ਆਇਆ ਸੀ ਹਟਦਾ ਹੀ ਨਹੀਂ ਸੀ ਮੈਂ ਕਿਹਾ ਨਹੀਂ ਉਹ ਨਹੀਂਗਾ ਹੋਰ ਸੀ ਨਾ ਜੀ ਵਿਆਹ ਜਿਹੜਾ ਮੁੱਕ ਗਿਆ ਅਸੀਂ ਪਹੁੰਚੇ ਹੁਣ ਤੇ ਸਾਰਾ ਕੰਮ ਮੁੱਕ ਚੱਲਾ ਰੋਟੀ ਵੀ ਖਾ ਖੂ ਲਈ ਆ ਚੁੱਕਣ ਦੀ ਵਾਰੀ ਆਈ ਹੈ ਤੇ ਆ ਗਏ ਟਾਈਮ ਨਾਲ ਇਹ ਮੁਬਾਰਕਾਂ ਦੇ ਦਿਓ ਵਿਕਾਸ ਦੇ ਵਿਆਹ ਦਾ ਭਰਾ ਦਾ ਵਿਆਹ ਆ ਇਹ ਸੋਇਆ ਵੀ ਆ ਗਿਆ ਵਿਆਹ ਵੇਖਣ ਵਾਸਤੇ ਓਏ ਕਿੱਥੇ ਟੱਪਦਾ ਫਿਰਦਾ ਹੈ ਨਹੀਂ ਉਹ ਗੱਲ ਹੋ ਗਈ ਆ ਓਏ ਅੱਗੇ ਗੱਲ ਹੋ ਗਈ ਹੈ ਨਾ ਨਾ ਰੋਟੀ ਕੀ ਹੋਣਾ ਅਸੀਂ ਨਹੀਂ ਜਾਣ ਦੇਣਾ ਨਿਉਂਦਰਾ ਨਹੀਂ ਦੇਣਾ ਨਾ ਰੋਟੀ ਖਾਣੀ ਨਾ ਨਿਉਂਦਰਾ ਨਾ ਇਦਾਂ ਨਹੀਂ ਤੂੰ ਰੋਟੀ ਨਾ ਖਾ ਨਿਉਂਦਰਾ ਇੱਧਰ ਰੱਖ ਸਾਡੇ ਵਿਆਹਾਂ ਦੀ ਹੋਰ ਗੱਲ ਦੱਸਾਂ ਇੱਥੇ 10 ਵਜੇ ਸਾਰੇ ਹਾਲ ਬੰਦ ਸਰਕਾਰੀ ਆਰਡਰ ਅੱਛਾ 9:45 ਤੇ ਲਾਈਟਾਂ ਬੰਦ ਹੋ ਜਾਣੀਆਂ ਹੁਣ ਮੈਂ 10 ਵਜੇ ਇਹਨਾਂ ਨੂੰ ਬਾਹਰ ਕੱਢ ਦੇਣਾ ਆਪਾਂ ਹਾਂ 10 ਵਜੇ ਬਾਅਦ ਭਾਵੇਂ ਰੋਟੀ ਖਾਧੀ ਭਾਵੇਂ ਨਹੀਂ ਖਾਧੀ 9:30 ਆਏ ਆ 10 ਵਜੇ ਬਾਹਰ ਹੁਣ ਟਾਈਮ ਵੇਖ ਕੀ ਹੋਇਆ 9:43 43 ਮਿੰਟ ਹੋ ਗਏ 45 ਮਿੰਟਾਂ ਦੇ ਵੇਖਿਓ ਇੱਥੇ ਲਾਈਟਾਂ ਬੰਦ ਹੋਣੀਆਂ 15 ਮਿੰਟਾਂ ਚ ਭਾਜੀ ਹਾਂ 45 ਮਿੰਟ 15 ਮਿੰਟ ਨਹੀਂ 45 ਮਿੰਟ ਤੇ ਬੰਦ ਆਂਦੇ ਕਰ ਦੇਣੀਆਂ ਅੱਛਾ ਹਾਂ ਅੱਛਾ 2 ਮਿੰਟ ਬਾਅਦ ਸਾਰੀਆਂ ਬੰਦ ਹਾਂ 2 ਮਿੰਟ ਬਾਅਦ ਬੰਦ ਤੇ ਬਾਹਰ ਨਿਕਲਣਾ ਫੌਰਨ ਸਾਰਿਆਂ ਨੇ ਚਲੋ ਆ ਸਮਾਨ ਇਹ ਫਟਾਫਟ ਖਾ ਪੀ ਲਓ ਆਹ ਵੇਖ ਲਓ ਹੋਣ ਲੱਗ ਪਈਆਂ ਬੰਦ ਉਹ ਅੱਧੀਆਂ ਬੰਦ ਹੋ ਗਈਆਂ ਆਹ ਵੇਖ ਲਓ ਲਾਈਟਾਂ ਹੋ ਗਈਆਂ ਬੰਦ ਤੇ ਮਿੰਟ ਹੋ ਗਏ 45 ਪੂਰੇ ਆਹ ਵੇਖ ਲਓ ਇਹਦਾ ਕੰਮ ਕਰ 9:45 ਆਏ ਹਾਏ 9:45 ਆਇਆ ਹੈ ਅੱਜ ਲਾਈਟਾਂ ਬੰਦ ਹੋਣ ਦੀ ਵਾਰੀ ਕੀ ਕਹਿਣ ਲੱਗਾ ਵੀ ਤੈਨੂੰ ਅੰਜਮ ਨੂੰ ਕਹਿ ਕਹਿੰਦੇ ਅੰਜਮ ਨੂੰ ਮੈਂ ਕਿਹਾ ਉਹ ਹਿਸਾਬ ਦੀਆਂ ਗੱਲਾਂ ਸੁਣਾਈ ਅਸੀਂ ਵਿਆਹ ਤੇ ਆਏ ਆ ਤੇ ਨਿਉਂਦਰਾ ਦੇਣਾ ਹੀ ਪੈਣਾ ਇਹ ਹੁਣ ਦਾ ਬਿੱਲ ਨਹੀਂ ਤਰੀਫਾਂ ਕਰੇਗਾ ਤੇ ਦੇ ਜਾਣਗੇ
ਸਰਕਾਰ ਨੇ ਐਲਾਨ ਕੀਤਾ 9:45 ਤੇ ਲਾਈਟਾਂ ਬੰਦ ਹੋ ਜਾਣੀਆਂ 9:40 44 ਹੋ ਗਏ ਆ ਲਾਈਟਾਂ ਬੰਦ ਹੋਣ ਦੇ ਤਾਂ ਸਾਡੀਆਂ ਜਾਣੀਆਂ ਦੇ ਇਹਨੇ ਉਹ ਮਸੱਲੀ ਵਾਲਾ ਹਿਸਾਬ ਕਰਨਾ ਹੈ। ਉਹ ਮਸੱਲੀ ਚਲਾ ਗਿਆ ਨਾ ਵਿਆਹ ਤੇ ਖਾਣਾ ਖੁਣਾ ਖਾਣ ਤੋਂ ਬਾਅਦ ਨਿਉਂਦਰਾ ਦੇਣ ਗਿਆ, ਉਹਨਾਂ ਪੁੱਛਿਆ ਕਿਹੜਾ ਏ ਬਈ ਕਿਹਦੇ ਨਾਂ ਤੇ ਲਿਖਣਾ, ਕੌਣ ਆ। ਮਸੱਲੀ ਕਹਿੰਦਾ ਅੱਛਾ ਹੁਣ ਅਸੀਂ ਕਿਹੜੇ ਹੋ ਗਏ ਆ। ਚਲੋ ਕਿਹੜੇ ਦਾ ਕਿਹੜਾ ਹੀ ਸਹੀ, ਯਾਨੀ ਕਿ ਇਹਨੇ ਲੜਾਈ ਪਾ ਕੇ ਚੱਲਿਆ। ਹਾਂ, ਅਸੀਂ ਹੁਣ ਕਿਹੜੇ ਹੋ ਗਏ ਆ। ਅੰਜਮ ਸਹੀ ਗੱਲ ਹੈ, ਦਿਲ ਦੀ ਗੱਲ ਹੈ, ਮੇਰਾ ਦਿਲ ਹੈ ਵੀ ਤਰੋ ਅੱਜ ਇੱਥੇ ਲਾਹੌਰ। ਅੱਛਾ ਮਾਸ਼ਾਅੱਲਾ। ਮਾਸ਼ਾਅੱਲਾ ਕਿ ਵੀ ਲਾਹੌਰ ਵਾਕਿਆ ਹੀ ਤੁਸੀਂ ਇੱਥੇ ਕਿਹਦੇ ਕੋਲ ਰਹਿਣਾ? ਆ ਦਫ਼ਤਰ ਆਪਣੇ। ਅੱਛਾ ਮਾਸ਼ਾਅੱਲਾ। ਅੱਛਾ ਇਦਾਂ ਵੀ ਇੱਕ ਤਾਂ ਨਾ ਮੇਰੇ ਡੰਗਰ ਕੱਲੇ ਹਾਂ ਹੈ, ਤੇ ਦੂਜਾ ਨਾ ਮੈਂ ਸਵੇਰੇ ਇੱਥੇ ਵਲੀਮੇ ਤੇ ਰਲਣਾ, ਮੈਂ ਨਹਾ ਧੋ ਕੇ ਨਵੇਂ ਕੱਪੜੇ ਪਾ ਕੇ ਆਣੇ ਆ ਤੇਰੀ ਦੁਆ ਨਾਲ। ਅੱਜ ਕਿਉਂ ਨਹੀਂ ਪਾਏ? ਅੱਜ ਮੈਂ ਆਇਆ ਵੀ, ਅੱਜ ਵੀ ਮੈਂ ਨਹਾ ਕੇ ਹੀ ਆਇਆ, ਅੱਜ ਵੀ ਪਾਏ ਆ। ਆ ਦਿੰਦੇ ਨਹੀਂ? ਨਾ ਇਹਨਾਂ ਨਹਾ ਧੋ ਗਿਆ ਉਹਦਾ ਕੀ ਮਤਲਬ? ਨਹੀਂ ਹੋਰ ਵੀ ਕੱਪੜੇ ਹੈ ਆਪਣੇ ਕੋਲ, ਕੱਲ ਹੋਰ ਪਾ ਕੇ ਆਵਾਂਗੇ। ਚਲੋ ਠੀਕ ਹੈ। ਅੱਛਾ ਜੀ, ਬੜੀ ਮਿਹਰਬਾਨੀ ਜੀ, ਉਹਦੇ ਵਾਸਤੇ ਰਹੋ। ਮੈਂ ਵੈਸੇ ਆਂਦਾ ਰਹੋ ਸਹੀ ਗੱਲ ਹੈ, ਸਵੇਰੇ ਫਿਰ ਭੱਜੀ ਆਓਗੇ। ਨਹੀਂ ਬਸ ਹੁਣ ਆਣੀਆਂ ਜਾਣੀਆਂ ਦੇਖੋ ਸਾਡੀਆਂ। ਤੁਸੀਂ ਇੱਥੇ ਹੀ? ਮੈਂ ਇੱਥੇ ਹੀ। ਅੱਛਾ ਅੱਛਾ, ਤੁਸੀਂ ਆਪਣਾ ਕੱਪੜਾ ਲੀੜਾ ਲੈ ਕੇ ਆਏ? ਮੈਂ ਲੈ ਕੇ ਆਇਆ। ਤੇ ਇੰਨੀ ਗੱਲ ਮੈਨੂੰ ਵੀ ਕਰ ਦੇਣੀ ਸੀ। ਨਹੀਂ ਇੱਕ ਮਿੰਟ, ਆਪ ਤਾਂ 1 ਮਿੰਟ ਚ ਗੱਡੀ ਨਿਕਲਦੀ ਏ, ਪੂਰਾ ਉਹ ਬਣ ਗਈ ਟੌਰ ਕੱਢ ਲਈ। ਮੈਂ ਨਾ ਸਵੇਰ ਦੇ ਪਾਏ ਆਹੀ ਕੱਪੜੇ ਸਵੇਰੇ ਰੁੱਕਿਆ ਜਿੰਨੇ ਆ ਉਹਨੇ ਗੱਡੀ ਚੋਂ ਵੇਸਕਟ ਗੱਡੀ ਵਿਆਹ ਵਾਲਾ ਬਣ ਗਿਆ। ਗੱਡੀ ਚ ਰੱਖੀ ਅੱਗੇ ਦੀ ਆ ਲੋ ਬਾਅਦ ਘੰਟੇ ਨਹੀਂ। ਮੇਰੇ ਕੋਲ ਵੀ ਹੈ ਇਦਾਂ ਦੀ। ਅੱਛਾ ਹਾਂ, ਮੈਂ ਕੱਲ ਪਾ ਕੇ ਆਵਾਂ? ਪਾ ਕੇ ਆਈ ਗੱਲ। ਅੱਛਾ ਜੀ। ਕਿੱਥੇ ਅੱਛਾ ਜੀ ਉੱਥੇ ਮੁਲਾਕਾਤ ਹੈ ਤੁਸੀਂ 2 ਮਿੰਟ ਚਲੋ ਹਾਂ ਚਲੋ, ਉਹ ਤਾਂ ਫਿਰ ਆਪਾਂ ਕੱਲ ਵੀ ਇੱਥੇ ਹੀ ਆ। ਚਲੋ ਠੀਕ ਹੈ ਰੰਜਮ। ਠੀਕ ਆ ਠੀਕ ਆ। ਆ ਵੀ ਨਵਦੀਪ ਵਿਆਹ ਵੇਖ ਲਿਆ ਸਾਡਾ? ਦੇਖ ਲਿਆ ਆ ਵੇਖ ਲੈ ਵੀ 10 ਵਜੇ ਮੁੱਕ ਗਿਆ ਹੋਇਆ। 20 ਮਿੰਟਾਂ ਚ ਵਿਆਹ ਦੇਖ ਲਿਆ। ਮੈਂ ਭਾਈ ਨਵਦੀਪ ਨੂੰ ਦੱਸ ਰਿਹਾ ਸੀ ਕਿ ਸਾਡੇ ਕਾਨੂੰਨ ਬੜਾ ਸਖਤ ਆ। ਹਾਂ ਆ ਜਾ ਕੇ ਸਾਡੇ ਕੋਲ ਕਾਨੂੰਨ ਹੀ ਆ। ਹੋਰ ਕੁਝ ਨਹੀਂ। 9:45 ਵਜੇ ਉਹਨਾਂ ਨੇ ਕਿਹਾ ਵੀ ਲਾਈਟਾਂ ਬੰਦ ਕਰ ਦੇਣੀਆਂ, 9:40 ਤੇ ਕਰ ਐਨੇ ਪੱਕਿਆ ਕਾਨੂੰਨ। ਇਹਨਾਂ ਕਾਨੂੰਨ ਪੱਕੇ ਆ। ਚਲੋ ਆਓ ਚੱਲੀਏ ਫਿਰ। ਠੀਕ ਹੈ ਜੀ। ਚੱਲ। ਲੋ ਵੀ ਦੋਸਤੋ, ਵਿਆਹ ਤੋਂ ਹੋ ਕੇ ਤੇ ਆਪਾਂ ਦਫ਼ਤਰ ਆ ਗਏ ਆਪਣੇ ਆਫਿਸ ਤੇ ਇੱਥੋਂ, ਕਿਉਂਕਿ ਅਸੀਂ ਨਾ ਪੋਡਕਾਸਟ ਵਾਲਾ ਬਣਾਉਣ ਦੇ ਸਾਂ ਆਪਣਾ ਨਾ, ਤੇ ਇਹਨੂੰ ਕਰਾਉਣਾ ਸੀ ਸਾਊਂਡ ਪ੍ਰੂਫ। ਉਹ ਸਾਰਾ ਸਾਊਂਡ ਪ੍ਰੂਫ ਕਰਕੇ ਗਏ ਤੇ ਪਰ ਸਾਰਾ ਗੰਦ ਗੁੰਦ ਪਾ ਕੇ ਹੁਣ ਸਮੀ ਤੇ ਮਾਰ ਲੱਗੇ ਸਫਾਈ ਕਰਨ, ਤੇ ਅਸੀਂ ਫਿਰ ਇੱਥੇ ਹੀ ਥੱਲੇ ਹੀ ਮੈਂ ਮਲੰਗਾ ਤਰ੍ਹਾਂ ਸੋਵਾਂਗੇ ਅੱਜ। ਉਹਨੇ ਬੰਦ ਕਰਤਾ ਜੀ, UPS ਵਾਲੇ ਤੇ ਲਾਤਾ ਇਹਨੇ।